पे करती है। हुण जितनियां कहानियां पढ़ियां गईयां, अज असी साडे माशाअल्लाह बहुत अच्छे सोजवान खालिद फराद धारीवाल बड़े एक्टिव पंजाबी प्यारे सियालकोट तो तशरीफ लाया है। वो मुख्तसर जिहा इन्हां सारियां कहानियां ते कोई दो दो चार चार लाइनां दी गल्लां करनगे अपनी गलबात विच। आओ जी खालिद फराद धारीवाल। कहानी सुनन सुनाउन दी साडी रीत बहुत पुरानी है। अज दा कहानी दरबार उसे रीत दा पालन है। घट्टो घट्ट साडी पीढ़ी ने अपने बालपुणे विच मावां कोलों सर पर बातां सुनियां हो सन। जगत मां बोली दिहाड़ दे मौके उत्ते कहानी दरबार दा ये उद्यम अपनी मां बोली नाल हेज जगाउण दा भी एक उपराला है। पंजाबी अदबी प्रचार ते अकादमी अदबियात नूं इस शुभ कार्य दी वधाई। ਵੱਖੋ ਵੱਖ ਥਾਵਾਂ ਤੋਂ ਆਏ ਸਾਡੇ ਦੋਸਤਾਂ ਨੇ ਆਪਣੀਆਂ ਕਹਾਣੀਆਂ ਪੜ੍ਹੀਆਂ। ਲਹਿਜਿਆਂ ਦੀ ਵੰਨ ਸਵੰਨਤਾ ਸਾਡੀ ਬੋਲੀ ਦਾ ਪਸਾਰ ਮੋਕਲਾ ਹੋਣ ਦੀ ਸ਼ਾਦੀ ਹੈ। ਸਲੇਖ ਸਮਾਜ ਦਾ ਦਰਪਣ ਹੁੰਦਾ ਹੈ। ਨਰ ਪ੍ਰਧਾਨ ਪਰ ਮੇਲ ਵੰਡ ਸਮਾਜ ਜੋ ਪੂਰੇ ਤੌਰ ਉਤੇ ਵਾਹੀ ਬੀਜੀ ਉਤੇ ਨਿਰਭਰ ਹੈ ਦਾ ਜੋ ਮੁਹਾਂਦਰਾ ਇਹਨਾਂ ਕਹਾਣੀਆਂ ਵਿੱਚੋਂ ਉਗੜਦਾ ਹੈ ਉਹ ਧਰਵਾਸ ਨਹੀਂ ਦਵਾਉਂਦਾ, ਸਗੋਂ ਮਨ ਨੂੰ ਧੁੜਖੂ ਲਾਉਂਦਾ ਹੈ। ਮਨੁੱਖੀ ਜੀਵਨ ਵਿੱਚ ਧਰਾਓ ਤੇ ਅਨਿਆਂ ਦਾ ਵਰਤਾਰਾ ਇਹਨਾਂ ਕਹਾਣੀਆਂ ਵਿੱਚ ਆਮ ਹੈ। ਨੂਰ ਹਸਨ ਅਰਮਾਨ ਦੀ ਕਹਾਣੀ ਧਰਾਓ ਕਾਮੇ ਮੇਲ ਦੇ ਜੀਵਨ ਦਾ ਦੁਖਾਂਤ ਹੈ। ਮੋਖਾ ਭੋਏ ਵਾਲਾਂ ਦਾ ਸੀਰੀ ਏ, ਵਾਂਦਾ ਬੀਜਦਾ ਤਾਂ ਉਹ ਏ ਪਰ ਉਹਦੀ ਮਿਹਨਤ ਦਾ ਫਲ ਹੋਰ ਕੋਈ ਲੈ ਜਾਂਦਾ ਏ। ਇਹ ਧਰਾਓ ਏ। ਤੇ ਜਦੋਂ ਪਰਿਵਾਰ ਦੀ ਦੋ ਡੰਗ ਦੀ ਰੋਟੀ ਪੂਰੀ ਨਹੀਂ ਕਰ ਸਕਦਾ ਤਾਂ ਉਹ ਸੀਰੀ ਛੱਡ ਸ਼ਹਿਰ ਮਜ਼ਦੂਰੀ ਕਰਨ ਟੁਰ ਜਾਂਦਾ ਹੈ। ਇਹ ਜ਼ਰਈ ਸਮਾਜ ਉੱਤੇ ਸਰਮਾਇਆਦਾਰਾਨਾ ਸਮਾਜ ਦੀ ਪ੍ਰਧਾਨਗੀ ਵੱਲ ਇਸ਼ਾਰਾ ਹੈ। ਪਰ ਮੌਕੇ ਦੀ ਬਚਤ ਉੱਥੇ ਵੀ ਕੋਈ ਨਹੀਂ। ਇਹ ਇੱਕ ਤਬਦੀਲੀ ਤਾਂ ਹੈ ਪਰ ਨਜ਼ਰੀਆਤੀ ਬੁਨਿਆਦਾਂ ਉੱਤੇ ਨਹੀਂ। ਧਰਾਓ ਦੇ ਕਾਰਨ ਉੱਤੇ ਗੌਰ ਕਰੀਏ ਤਾਂ ਉਹਦਾ ਜ਼ਿੰਮੇਵਾਰ ਮੌਕਾ ਆਪ ਹੀ ਹੈ। ਨਾਬਰੀ ਦੀ ਅਣਹੋਂਦ, ਵੱਡੀ ਕਬੀਲਦਾਰੀ, ਔਰਤ ਜ਼ਾਤ ਬਾਰੇ ਸੌੜੀ ਮੱਤ, ਬਾਲਾਂ ਲਈ ਕੋਈ ਆਦਰਸ਼ ਨਾ ਹੋਣਾ ਮੌਕੇ ਦੀ ਮੂਰਖਤਾ ਨੂੰ ਦਰਸਾਉਂਦੇ ਨੇ। ਤੇ ਅਖੀਰ ਮੌਕੇ ਨੂੰ ਮੌਤ ਵਿੱਚੋਂ ਹੀ ਮੋਕਸ਼ ਲੱਭਦਾ ਹੈ। ਅਲੀ ਉਸਮਾਨ ਦੀ ਕਹਾਣੀ ਸਮਾਜੀ ਵਿਗਾੜ ਦੇ ਤਸਲਸਲ ਦੀ ਕਹਾਣੀ ਹੈ। ਇੱਕ ਖਨਵਾਦੇ ਦੀਆਂ ਖਨਾਮੀਆਂ ਸਮਾਜ ਦੇ ਚਿਹਰੇ ਦੀ ਕਾਲਖ ਹੋ ਨਿਬੜਦੀਆਂ ਨੇ। ਇੱਕ ਪਰਿਵਾਰ ਦਾ ਟੁੱਟਣ ਪੂਰੇ ਸਮਾਜੀ ਢਾਂਚੇ ਉੱਤੇ ਕਿਵੇਂ ਅਸਰ ਪਾਉਂਦਾ ਹੈ ਇਸ ਕਹਾਣੀ ਵਿੱਚ ਇਹ ਵੇਖਿਆ ਜਾ ਸਕਦਾ ਹੈ। ਫਰਦ ਦੇ ਬਤੌਰ ਸਮਾਜੀ ਇਕਾਈ ਆਪਣੀ ਜ਼ਿੰਮੇਵਾਰੀ ਨਾ ਨਿਭਾਉਣ ਦਾ ਸਿੱਟਾ ਕਿੰਨਾ ਭਿਆਨਕ ਨਿਕਲਦਾ ਹੈ, ਗੋਗੋ ਕਹਾਣੀ ਵਿੱਚ ਇਹਨੂੰ ਵੇਖਿਆ ਜਾ ਸਕਦਾ ਹੈ। ਤੀਵੀਂ ਮਨ ਪਰਚਾਵੇ ਦੀ ਵਸਤ ਨਹੀਂ, ਉਹਨੂੰ ਆਪਣੀ ਹੋਂਦ ਦਾ ਅਹਿਸਾਸ ਕਰਨਾ ਪਏਗਾ। ਔਰਤ ਨੂੰ ਅਗਲੀ ਪੀੜ੍ਹੀ ਦੀ ਸਿਖਲਾਈ ਦਾ ਜ਼ਾਮਨ ਮੰਨੇ ਬਿਨਾਂ ਸਮਾਜੀ ਸੁਧਾਰ ਦਾ ਸੁਪਨਾ ਅਕਾਰਤ ਹੈ। ਭਾਵ ਬੱਚੀ ਦੇ ਚੁੰਗਲ ਤੋਂ ਬਾਲਾਂ ਨੂੰ ਬਚਾਉਣ ਲਈ ਹਰ ਫਰਦ ਨੂੰ ਆਪਣਾ ਫਰਜ਼ ਨਿਭਾਉਣਾ ਪਏਗਾ। ਕਹਾਣੀ ਇਸ ਤੱਤ ਨੂੰ ਨਿਸ਼ਾਵਰ ਕਰਦੀ ਹੈ। ਮਾਜਦ ਸ਼ਾਹ ਹੋਰਾਂ ਦੀ ਕਹਾਣੀ ਸਾਡੇ ਸਮਾਜ ਵਿੱਚ ਪਸਰੀ ਤਬਕਾਤੀ ਵੰਡ ਵੱਲ ਸੈਂਤਰ ਕਰਦੀ ਹੈ। ਪੁਰਾਣੀ ਸੋਚ ਤੇ ਤਕਨੀ ਨੂੰ ਤਿਆਗ ਕੇ ਚੀਜ਼ਾਂ ਨੂੰ ਨਵੇਂ ਢੰਗ ਨਾਲ ਵੇਖਣ ਦੀ ਲੋੜ ਨੂੰ ਕਹਾਣੀ ਵਿੱਚ ਬਖੂਬੀ ਦਰਸਾਇਆ ਗਿਆ ਹੈ। ਕੰਪਿਊਟਰ ਦੇ ਜ਼ਮਾਨੇ ਵਿੱਚ ਪੁਰਾਣੇ ਜ਼ਰਈ ਸਮਾਜ ਅੰਦਰ ਜੀ ਰਹੇ ਆਦਮੀ ਦਾ ਇਹ ਕਿੱਸਾ ਸਮਾਜ ਦੇ ਪਛੜੇਵੇਂ ਉੱਤੇ ਇੱਕ ਚੌਂਬੜ ਵੀ ਹੈ। ਮੁੱਖ ਪਾਤਰ ਦੀ ਖੁਦ ਕਲਾਮੀ ਬੇਚੈਨੀ ਦਾ ਮਜ਼ਹਰ ਹੈ ਤੇ ਮੁੱਖ ਪਾਤਰ ਦੀ ਪੁਰਾਣੇ ਹੱਦ ਬੰਨੇ ਚੋਂ ਨਿਕਲਣ ਦੀ ਤਾਂਘ ਕੁੱਲ ਸਮਾਜ ਦੀ ਤਾਂਘ ਹੋ ਨਿਬੜਦੀ ਹੈ। ਰਾਏ ਮੁਹੰਮਦ ਖਾਨ ਨਾਸਰ ਮੁੱਢਲੇ ਤੌਰ ਉੱਤੇ ਸ਼ਾਇਰ ਨੇ, ਕਹਾਣੀ ਦੇ ਪਿੜ ਵਿੱਚ ਨਵੇਂ ਆਏ ਨੇ, ਜੀ ਆਇਆਂ ਨੂੰ। ਉਹਨਾਂ ਦੀ ਕਹਾਣੀ ਬੂਬੂ ਪਿਓ ਪੁੱਤਰ ਵਿਚਕਾਰ ਗੱਲਕਥ ਰਾਹੀਂ ਅਗਾਂਹ ਵੱਧਦੀ ਹੈ। ਇਹ ਮੁਕਾਲਮਾ ਦਲੀਲ ਦੇ ਆਧਾਰ ਉੱਤੇ ਨਹੀਂ ਸਗੋਂ ਜਜ਼ਬਾਤ ਦੇ ਜ਼ੋਰ ਉੱਤੇ ਚੱਲਦਾ ਪਿਆ ਹੈ। ਮਾਮਲਾ ਕਿਸੇ ਕੜਮੀ ਦੀ ਹਾਹ ਦਾ ਨਹੀਂ, ਤਗਾਣੇ ਦੀ ਢਾਹ ਦਾ ਹੈ। ਜੂ ਤੇ ਬੋਲੀ ਦੇ ਅਜੋੜ ਹੋਣ ਦਾ ਕਾਰਨ ਨੋਮ ਚੋਮਿਸਕੀ ਸਮਝਾਵੇ ਜਾਂ ਨਗੂਗੀ ਵਾ ਥਿਆਂਗੋ, ਪਰ ਇਹ ਸਵਾਲ ਕਿਸੇ ਯੂਨੀਵਰਸਿਟੀ ਦੇ ਪੜਿਆਰ ਦਾ ਨਹੀਂ, ਇੱਕ ਵਾਹਕ ਦੇ ਜਾਤਕ ਦਾ ਹੈ। ਕਹਾਣੀ ਵਿੱਚ ਇੱਕ ਸੱਦਾ ਏ, ਇੱਕ ਵੰਗਾਰ ਏ, ਮਾਂ ਲੁਟੀਂਦੀ ਪਈ ਏ ਪਰ ਲੁੱਟੀ ਕਿੰਨੇ ਹੈ, ਇਹ ਰਲ ਕੇ ਸੋਚਣਾ ਪਏਗਾ। ਸੱਦ ਹਵੇਲੀ ਵਿੱਚੋਂ ਆਈ ਏ, ਇਹਨੂੰ ਵਲਗਣ ਵਿੱਚੋਂ ਕੱਢੋ, ਥੜਿਆਂ ਤੀਕ ਲੈ ਕੇ ਆਓ। ਮਲਕ ਮਿਹਰ ਅਲੀ ਦੇ ਅਸਲੂਬ ਵਿੱਚ ਲਿਖੀ ਇਹ ਕਹਾਣੀ ਪੜ੍ਹਨਹਾਰ ਨੂੰ ਆਪਣੀ ਬੋਲੀ ਨੂੰ ਬਚਾਉਣ ਦਾ ਇੱਕ ਸੁਨੇਹਾ ਏ। ਇਸ ਉੱਤੇ ਕੰਨ ਧਰਨੇ ਵਾਜਬ ਨੇ। ਮੁਦੱਸਰ ਬਸ਼ੀਰ ਦੀ ਕਹਾਣੀ ਨਿਸ਼ਾ ਪ੍ਰਵਾਸੀ ਸਮਾਜ ਵਿੱਚ ਕਣੀ ਕਣੀ ਭੁਰਦੀ ਤੀਵੀਂ ਦਾ ਕਿੱਸਾ ਹੈ। ਲਹਿੰਦੇ ਪੰਜਾਬ ਦੀ ਕਹਾਣੀ ਉੱਤੇ ਦੋਸ਼ ਲਾਇਆ ਜਾਂਦਾ ਹੈ ਕਿ ਇਹ ਅਜੇ ਪਿੰਡ ਵਿੱਚੋਂ ਬਾਹਰ ਨਹੀਂ ਨਿਕਲੀ। ਭਾਵੇਂ ਕੁਝ ਮਿੱਤਰਾਂ ਇਹਨੂੰ ਸ਼ਹਿਰ ਜਾਣ ਵਾਲੀ ਸੜਕੇ ਚਾੜ ਲਿਆ ਹੈ, ਪਰ ਮੁਦੱਸਰ ਤਾਂ ਜੰਮਾ ਹੀ ਕਹਾਣੀ ਨੂੰ ਦੇਸੋਂ ਬਾਹਰ ਲੈ ਟੁਰਿਆ ਹੈ। ਸ਼ਾਬਾਸ਼ ਵਈ ਤੇਰੇ।
ਕਹਾਣੀ ਦਰਿਆ ਕੰਢੇ ਬੈਂਚ ਤੇ ਬੈਠੀ 30ਵੀਂ ਦੀ ਵਾਰਤਾ ਹੈ। ਮੁੱਖ ਪਾਤਰ ਨਿਸ਼ਾ ਦੀ ਹੋਂਦ ਵਿੱਚ ਅਜ਼ਲ ਤੋਂ ਅਬਦ ਤੀਕ ਦੇ ਇਕਲਾਪੇ ਦਾ ਸੰਤਾਪ ਸਮਾਇਆ ਹੋਇਆ ਹੈ। ਬੰਦ ਮੋਬਾਈਲ ਦੀ ਅਲਾਮਤ, ਹਰ ਸਾਂਗੇ ਤੋਂ ਵਾਂਝੇ ਹੋਵਣ ਨੂੰ ਤੇ ਮਨ ਅੰਦਰਲੇ ਹੁਸੜ ਨੂੰ ਬਾਹਰ ਪਸਰ ਰਹੀ ਪਤਝੜ ਦੀ ਢੁਕਵੀਂ ਅਲਾਮਤ ਰਾਹੀਂ ਬਹੁਤ ਵਧੀਆ ਚਿਤਰਿਆ ਹੈ। ਸਾਰੀਆਂ ਕਹਾਣੀਆਂ ਬਹੁਤ ਵਧੀਆ ਸਨ। ਪੜਿਆਰ ਨੂੰ ਤੁਹਾਥੋਂ ਇਸ ਤੋਂ ਵੀ ਵੱਧ ਦੀ ਆਸ।